ਤੇ ਭਾਜੀ ਜਿਹੜੇ ਬੰਦੇ ਫੈਮਿਲੀ ਬਿਲੋਂਗਿੰਗ ਕਰਦੇ ਅੱਜ ਕੱਲ੍ਹ ਪਿੰਡਾਂ 'ਚ ਨਾ ਬਹੁਤ ਆਮ ਹੋ ਗਈ। ਜੀ, ਇੱਕ ਔਰਤ ਆ ਸਾਡੀ ਮਾਂ ਭੈਣ ਆ ਜੋ ਵੀ ਆ ਠੀਕ ਹੈ ਕਿ ਉਹ ਝਾੜੂ ਫੇਰਦੀ ਪਈ ਆ ਵਲੋਗ ਬਣਦਾ ਪਿਆ। ਜੀ, ਠੀਕ ਹੈ ਚੁੱਲ੍ਹੇ ਤੇ ਬੈਠ ਕੇ ਰੋਟੀ ਪਕਾਉਂਦੀ ਪਈ ਆ ਵਲੋਗ ਬਣਦਾ ਪਿਆ। ਜੀ। ਇਹਦੇ ਵਿੱਚ ਵੀ ਪੰਜਾਬੀ ਬਹੁਤ ਵੱਧ ਅੱਗੇ ਤੱਕ ਹੈ। ਅੱਗੇ ਹੋ ਗਏ ਹੋਏ ਹਾਂ, ਆ। ਆਪਣੀ ਉਹਨਾਂ ਨੇ ਬੇਹਜਾਈ ਬਹੁਤ ਕੀਤੀ ਹੋਈ ਆ ਜੀ। ਠੀਕ ਹੈ ਨਾ। ਉਹਨਾਂ ਦੀ ਇੱਜ਼ਤ ਇਸ ਟਾਈਮ ਨਹੀਂ ਰਹੀ। ਨਹੀਂ ਰਹੀ। ਸਿੱਧੀ ਬਿਲਕੁਲ, ਸਾਫ਼ ਗੱਲ ਹੈ। ਬਿਲਕੁਲ। ਠੀਕ ਹੈ ਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਬੰਦਾ ਆਪਣਾ ਫੋਨ ਲੈ ਕੇ ਆਪਣੀ ਮਾਂ ਦੇ ਅੱਗੇ ਆ ਗਿਆ ਭੈਣ ਦੇ ਅੱਗੇ ਆ ਗਿਆ ਬੇਗਮ ਦੇ ਅੱਗੇ ਆ ਗਿਆ ਉਹ ਸਾਜੀ ਉਹ ਜਿਹੜਾ ਵੀ ਕੰਮ ਕਰਦੀ ਹੋਵੇ ਫੋਨ ਜਾ ਕੇ ਉਹਦੇ ਮੂੰਹ 'ਚ ਦੇ ਦੇਣਾ। ਉਹ ਬੰਦਾ ਸੀ ਇੱਕ ਤੇ ਉਹਨੇ ਨਾ YouTube ਤੋਂ ਕੰਮ ਸ਼ੁਰੂ ਕੀਤਾ। ਉਹ ਕੰਮ ਜਦੋਂ ਸ਼ੁਰੂ ਕੀਤਾ ਨਾ ਤੇ ਉਹਦਾ ਚੈਨਲ ਚੱਲੇ ਨਾ, ਵਲੋਗ ਸ਼ਲੋਗ ਪਾਏ ਕਰੇ ਚੱਲੇ ਨਾ। ਉਹਨੂੰ ਕਿੰਨੀ ਅਕਲ ਕੰਮ ਕੀਤੀ ਰਾਤੀ ਸੁੱਤਿਆਂ ਨੂੰ ਉਹਨੇ ਆਖਿਆ ਕਿ ਇੰਝ ਕਰਨੇ ਆ ਕਿ ਨਾ ਸਵੇਰੇ ਨਾ ਬੀਬੀ ਆਪਣੀ ਨਾਲ ਵਲੋਗ ਪਾਵਾਂ। ਹਾਂ ਉਹ ਸਵੇਰੇ ਉੱਠਿਆ ਉਹਨੇ ਆਖਿਆ ਲੈ ਵੀ ਉੱਠ ਬੈਠੀ ਜੇ। ਇਹ ਹੁਣ ਆਪਣਾ ਇਹਦੇ ਵਾਲ ਖਿਲਰੇ ਜੇ ਇਹਨੇ ਹੁਣ ਜਾ ਕੇ ਨਹਾਉਣਾ ਹੈ। ਇਹਨੇ ਜਨਾਬ ਹੁਣ ਇੰਝ ਕਰਨਾ ਹੈ, ਆਹ ਰੋਟੀ ਪੱਕਣ ਲੱਗੀ ਹੈ ਹੁਣ ਅਸੀਂ ਬਾਹਰ ਚੱਲੇ ਹਾਂ। ਉਹਨੇ ਉਹ ਵਲੋਗ ਪਾਇਆ ਭਾਜੀ ਰਾਤ ਨੂੰ ਉਹ ਤਾਂ ਇੰਝ ਗਿਆ ਜਿਵੇਂ ਜਾਣ ਦਾ ਸਾਹ ਸੀ। ਉਸ ਬੰਦਾ ਆਂਦਾ ਕਿ ਮੈਨੂੰ ਤਾਂ ਸਮਝ ਨਹੀਂ ਆਉਣ ਲੱਗੀ ਸੋਸ਼ਲ ਮੀਡੀਆ ਦਾ ਇਸਤੇਮਾਲ ਕਿੰਝ ਉਹ ਚਵਲੇ ਜਾਈਏ ਤੈਨੂੰ ਉਹੀ ਆਂਦਾ ਨਾ ਕਿ ਸ਼ੈਤਾਨ ਦੇਣ 'ਚ ਬੜਾ ਨਾ ਹੈਵੀ ਛੇਤੀ ਹੋ ਜਾਂਦਾ ਹੈ। ਉਹਨੂੰ ਸਮਝ ਲੱਗ ਗਈ ਕਿ ਜਨਾਬ ਪੈਸਾ ਜਿਹੜਾ ਨਾ ਉਹ ਬੇਜਾਈ 'ਚ ਮਸਾਂ ਕਿ ਜਿਹੜੇ ਲੋਕ ਅੱਜ ਕੱਲ੍ਹ ਕਰਦੇ ਵਲੋਗ ਸ਼ੁਰੂ ਕਰਦੇ ਨੇ ਹੁਣ ਵੱਡੇ ਵੱਡੇ ਵਲੋਗਰ ਨੇ ਯੂਟਿਊਬਰ ਨੇ ਉਹ ਕੀ ਕਰਦੇ ਨੇ ਉਹ ਜਿੰਨੀ ਦੇਰ ਤੱਕ ਫੈਮਿਲੀ ਵਿੱਚ ਲਿਆਉਣ ਨਾ ਉਹਨਾਂ ਨੂੰ ਸਕੂਨ ਹੀ ਨਹੀਂ ਹੁੰਦਾ। ਉਹ ਆਉਂਦੇ ਨੇ ਕਿ ਸਾਡਾ ਦਰਅਸਲ ਉਹਨਾਂ ਮਸ਼ੀਨਾਂ ਸਮਝਿਆ ਨਾ ਮਾਂ ਭੈਣ ਬੀਬੀ ਆਪਣੀ ਮਸ਼ੀਨ ਸਮਝੀ ਪੈਸਿਆਂ ਆਪ ਦੇ ਵਿਚਾਰੇ ਕੁਝ ਕਰ ਨਹੀਂ ਸਕਦੇ। ਹੁਣ ਮੈਂ ਆਪਣੇ ਮੂੰਹ ਆਪਣੀ ਤਾਰੀਫ ਤੇ ਨਹੀਂ ਕਰਦਾ ਮੇਰੀ ਹੁਣ ਅਕਾਊਂਟ 'ਤੇ ਹਜ਼ਾਰਾਂ ਵੀਡੀਓ ਪੋਸਟ ਹੋ ਗਈਆਂ। ਅੱਜ ਤੱਕ ਮੇਰੀ ਵੀਡੀਓ ਦੇ ਵਿੱਚ ਤੁਸੀਂ ਕੁੜੀ ਨਹੀਂ ਵੇਖੋਗੇ। ਇਹ ਤਾਂ ਮੇਰੀ ਵੀਡੀਓ ਦੇ ਵਿੱਚ ਜੋ ਕੁਝ ਹੈ ਆਪਣੇ ਸਿਰ ਤੇ ਬਣਿਆ। ਬਣਿਆ ਸਾਰੀ ਅੱਜ ਤੱਕ ਕਿਸੇ ਦਾ ਸਹਾਰਾ ਨਹੀਂ ਲਿਆ। ਉਹ ਮੇਰੇ ਯੂਨੀਵਰਸਿਟੀ 'ਚ ਨਾ ਕੁੜੀ ਮੁੰਡਾ ਵੀਡੀਓ ਬਣਾਉਂਦੇ ਸੀ ਤੇ ਉਹਨਾਂ ਦੇ ਮਿਲੀਅਨ 'ਚ ਫਾਲੋਵਰ 'ਚ ਟੁਰ ਗਏ। ਮੇਰੇ ਨਾਲ ਇਕੱਠੀ ਸਾਂ ਸ਼ੁਰੂ ਕੀਤਾ ਤੇ ਮੇਰੇ ਅਜੇ 3 ਲੱਖ ਤੇ ਨੇ। ਤੇ ਮੈਨੂੰ ਅਗਲੇ ਦਿਨ ਆਂਦਾ ਭੱਠੀ ਪਿੱਛੇ ਰਹਿ ਗਿਆ। ਮੈਂ ਕਿਹਾ ਫਰਕ ਇੰਨਾ ਤੂੰ ਆਪਣੀ ਉਹ ਬੀਬੀ ਨਾਲ ਆਪਣੀ ਸਹੇਲੀ ਨਾਲ ਵੀਡੀਓ ਬਣਾਈਆਂ ਹਨ ਬਣਾਈ ਹੈ ਤੇ ਮੈਂ ਆਪਣੇ ਆਪ ਨਾਲ ਟੁਰਨਾ ਪਿਆ। Right. ਫਰਕ ਇਹ ਵੇ ਕਿ ਅਸੀਂ ਸੋਹਣਾ ਕੰਟੈਂਟ ਰੱਖਿਆ ਬੇਹਯਾਈ ਨਹੀਂ। ਫੈਮਿਲੀ ਨਾਲ ਬਹਿ ਕੇ ਵੀਡੀਓ ਵੇਖ ਸਕਦੇ ਹੋ ਤੁਸੀਂ ਸਾਡੀਆਂ ਤੇ ਬਾਕੀ ਅਸੀਂ ਆਪਣੇ ਕੰਟੈਂਟ ਨਾਲ ਬੇਹਯਾਈ ਨਾਲ ਕੰਪਰੋਮਾਈਜ਼ ਨਹੀਂ ਨਹੀਂ ਕਰ ਕੀਤਾ। ਸਕਦੇ ਆਪਣੇ ਆਪ ਨੂੰ ਸੋਹਣੇ ਤਰੀਕੇ ਨਾਲ ਲੈ ਕੇ ਚੱਲੇ ਭਾਵੇਂ ਸਾਡੇ ਫਾਲੋਵਰ ਥੋੜੇ ਨੇ। ਬਾਕੀ ਇਹ ਹੈ ਨਾ ਆਪਣੇ ਸਿਰ ਤੇ ਨੇ ਬੀਬੀ ਦਾ ਸਹਾਰਾ ਨਹੀਂ ਲਿਆ, ਲੈ ਲਿਆ। ਮਾਂ ਦਾ ਸਹਾਰਾ ਨਹੀਂ ਲਿਆ, ਭੈਣ ਦਾ ਸਹਾਰਾ ਨਹੀਂ ਲਿਆ, ਆਪਣੇ ਸਿਰ ਤੇ ਨੇ ਸੋਹਣੇ ਨੇ ਮਾਸ਼ਾਅੱਲਾ ਸਰ, ਬੜੇ ਨੇ। ਮੈਂ ਇਸ ਗੱਲ ਤੇ ਆਵਾਂਗਾ ਕਿ ਆਪਣੇ ਪੰਜਾਬੀਆਂ 'ਚ ਇੱਕ ਨਾਮ ਇੱਕ ਚੀਜ਼ ਹੁੰਦੀ ਸੀ ਗੈਰਤ ਜੀ। ਇੱਜ਼ਤ ਹੁੰਦੀ ਸੀ ਠੀਕ ਹੈ ਨਾ। ਉਹ ਗੈਰਤ ਦੇ ਨਾਮ ਤੇ ਕਤਲ ਵੀ ਹੁੰਦੇ ਸੀਗੇ। ਉਹ ਅੱਜ ਕੱਲ੍ਹ ਖਤਮ ਹੋ ਗਈ। ਕਿੱਥੇ ਗਈ ਬਿਲਕੁਲ। ਪੰਜਾਬੀਆਂ 'ਚ ਕਿੱਥੇ ਗਈ ਗੈਰਤ ਦੱਸੋ ਮੈਨੂੰ? ਗੈਰਤ ਮੁੱਕ ਗਈ ਸਾਡੇ 'ਚ। ਗੈਰਤ ਅੱਗੇ ਸਾਡੇ ਬਜ਼ੁਰਗਾਂ 'ਚ ਹੁੰਦੀ ਸੀ ਜਿਹੜੇ ਆਪਣੇ ਆਂਦੇ ਸੀ ਬੰਦੇ ਨੂੰ ਨਿਕਲਣਾ ਧੀ ਭੈਣ ਨੇ ਤੇ ਯਕੀਨ ਮੰਨੋ ਆਪਣਾ ਪਤਾ ਹੀ ਸੀ ਮਸਾਂ ਹਰ ਚੀਜ਼ ਨੂੰ ਨਾ ਕਵਰ ਕਰਕੇ ਬੰਦਿਆਂ ਦੇ ਵਿੱਚ ਅੱਗੇ ਗੈਰਤ ਦਾ ਨਾਂ ਇਹ ਹੁੰਦਾ ਸੀ ਕਿ ਕੁੜੀ ਨੇ ਜਨਾਬ ਆਪਣਾ ਬਨੇਰੇ ਤੋਂ ਥੱਲੇ ਝਾਕਿਆ ਵੀ ਨਾ ਤੇ ਉਹਨੂੰ ਵੀ ਇਸ ਗੱਲ ਤੇ ਚੰਗੀ ਭਲੀ ਸਜ਼ਾ ਲੱਭਦੀ ਹੁੰਦੀ ਸੀ ਥੱਲੇ ਕਿਉਂ ਵੇਖਿਆ। ਤੇ ਅੱਜ ਕੱਲ੍ਹ ਮਾਂ-ਪਿਓ ਗੱਡੀਆਂ 'ਚ ਨਾਲ ਪਾ ਕੇ ਉਹ ਜਨਾਬ ਸੋਹਣੇ ਤਰੀਕੇ ਨਾਲ ਉਹਨੂੰ ਆਪਣਾ ਪੈਂਟਾਂ ਸ਼ਰਟਾਂ ਪਾ ਕੇ ਵਾਲ-ਸ਼ਾਲ ਖਿਲਾਰ ਕੇ ਤੇ ਉਹ ਆਂਹਦੇ ਨੇ ਚੱਲ ਪੁੱਤਰ ਤੈਨੂੰ ਤਾਂ ਆਹ ਦੁਨੀਆ ਤੇ ਆਂਦਾ ਹੈ। ਤੇਰਾ ਕੰਮ ਹੈ ਵੇ ਤੂੰ ਇੰਝ ਟੁਰ ਫਿਰ। ਮਤਲਬ ਕਿ ਸਾਡਾ ਲੈਵਲ ਹੀ ਚੇਂਜ ਹੋ ਗਿਆ। ਸਾਡੀਆਂ ਜਨਾਬ ਜੜ੍ਹਾਂ ਹੀ ਸਰ ਲੱਗੀਆਂ। ਇਹਦੇ ਵਿੱਚ ਵੀ ਟਾਰਗੇਟ ਅਸੀਂ ਪੰਜਾਬੀ ਹੋਏ ਹਾਂ, ਪਖਤੂਨ ਨਹੀਂ ਹੈਗੇ ਨਹੀਂ, ਨਹੀਂ ਹੈ। ਕੋਈ ਨਹੀਂ ਹੈਗਾ ਸਿਰਫ ਪੰਜਾਬੀ। ਪੰਜਾਬੀ ਨੇ ਤੇ ਪੰਜਾਬੀਆਂ 'ਚ ਬੇਹਯਾਈ ਇੰਝ ਜਿਵੇਂ ਭਰ ਗਈ। ਮਤਲਬ ਕਿ ਸਾਨੂੰ ਆਪਣਾ ਹੁਣ ਤਰੀਕਾ ਕਾਰ ਹੀ ਨਹੀਂ ਪਤਾ। ਹੁਣ ਵੱਡੀ ਗੱਲ ਇਹ ਵੀ ਰਿਸ਼ਤਿਆਂ ਦੀ ਅਹਿਮੀਅਤ ਨਹੀਂ ਪਈ ਸਾਡੇ 'ਚ। ਸਾਨੂੰ ਨਹੀਂ ਇਹਤਰਾਮ ਮਾਪਿਆਂ ਦਾ, ਨਹੀਂ ਇਹਤਰਾਮ ਸਾਨੂੰ ਭੈਣਾਂ ਭਰਾ ਦਾ ਕਿ ਭਰਾ ਭੈਣ ਦਾ ਕੀ ਰਿਸ਼ਤਾ ਤੇ ਆਪਣਾ ਵਾਲਿਦਿਆਂ ਨਾਲ ਸਾਡਾ ਕੀ ਰਿਸ਼ਤਾ। ਅਸੀਂ ਉਹ ਭੁੱਲ ਹੀ ਬੈਠੇ ਹਾਂ। ਹੁਣ ਸਾਨੂੰ ਆਪਣਾ ਕੋਈ ਮਾੜੀ ਜਿਹੀ ਗੱਲ ਕਰਦੇ ਅਸੀਂ ਹੱਥੀਂ ਭੰਨ ਹੁੰਦੇ ਹਾਂ। ਅੱਗੇ ਬਜ਼ੁਰਗ ਛੇੜਦੇ ਹੁੰਦੇ ਸਨ ਮਜ਼ਾਕ ਮਤਲਬ ਕਿ ਗੁੱਸੇ 'ਚ ਚੰਡਾ ਵੀ ਮਾਰ ਲੈਂਦੇ ਸਨ। ਅੱਗੋਂ ਬੰਦੇ ਨਹੀਂ ਸੀ ਬੋਲਦੇ ਹੁੰਦੇ। ਮੈਂ ਬਹੁਤ ਕੁੱਟ ਖਾਧੀ ਹਾਂ, ਤੇ ਵੇਖੋ ਨਾ ਤੁਸੀਂ ਨਹੀਂ ਬੋਲੇ ਹੁਣ। ਨਹੀਂ ਬੋਲੇ ਤੇ ਹੁਣ ਨਿੱਕੇ ਜਿਹੇ ਬਾਲ ਨੂੰ ਛੇੜ ਲਈ ਤੇ ਉਹ ਵੀ ਜਨਾਬ ਹਿੱਲ ਜਾਂਦੇ ਨੇ। ਅਸੀਂ ਤੂੰ ਹੈ ਕੌਣ ਮੈਨੂੰ ਚੰਡ ਮੈਂ ਪਿਓ ਨੂੰ ਸਿੱਧੇ ਹੋ ਜਾਂਦੇ। ਗੈਰਤ ਨਾਂ ਦੀ ਸ਼ਾਇਦ ਸਾਡੇ 'ਚ ਰਹੀ ਕੋਈ ਨਹੀਂ। ਤੇ ਉਮੀਦ ਕਰਨਾ ਕਿ ਅੱਗੇ ਆਉਣ ਵਾਲੇ 'ਚ ਸਾਡੇ 'ਚ ਲੱਭਣੀ ਕੋਈ ਨਹੀਂ ਜਿਵੇਂ ਦੀਆਂ ਸਾਨੂੰ ਮਾਵਾਂ ਲੱਭਣ ਲੱਗ ਪਈਆਂ ਨੇ ਨਾ। ਮਤਲਬ ਕਿ ਸਾਡੀਆਂ ਮਾਵਾਂ ਤਾਂ ਅੱਲਾ ਦਾ ਸ਼ੁਕਰ ਹੈ ਬੜੀਆਂ ਚੰਗੀਆਂ ਨੇ। ਸਾਡੀਆਂ ਮਾਵਾਂ ਐਸੀ ਹੁਣ ਪੀੜ੍ਹੀ ਆਖਰੀ ਪੀੜ੍ਹੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਫੋਨ ਦਾ। ਮੈਂ ਅਗਲੇ ਦਿਨ ਫੋਨ ਦਿੱਤਾ ਵੱਡੇ ਭਰਾ ਦਾ ਬਾਹਰੋਂ ਕਾਲ ਆਈ ਤੇ ਯਕੀਨ ਮੰਨਿਆ ਜੀ ਫੋਨ ਇੰਝ ਕਰਨ ਨੂੰ ਲਾਇਆ। ਆਹ ਪਾਸਾ ਥੱਲੇ ਉੱਤੇ ਫਿਰ ਮੈਂ ਸਿੱਧਾ ਕਰਕੇ ਮੈਂ ਕਿਹਾ ਮੀਡੀਆ ਇੰਝ ਲਾਣਾ ਜੀ। ਮਤਲਬ ਕਿ ਸਾਡੀਆਂ ਮਾਵਾਂ ਆਖਰੀ ਪੀੜ੍ਹੀ 'ਚ ਨੇ ਜਿਨ੍ਹਾਂ ਨੂੰ ਜਨਾਬ ਆਪਣਾ ਨਹੀਂ ਪਤਾ YouTube ਦਾ, ਇੰਸਟਾਗ੍ਰਾਮ ਦਾ, ਫੇਸਬੁੱਕ ਕੀ ਹੁੰਦੀ ਹੈ। ਮੈਂ ਪਿੱਛੇ ਅੰਮੀ ਨੂੰ ਆਖਿਆ ਮੈਂ ਪਿੰਡ ਪੰਜਾਬੀ ਕਾਨਫਰੰਸ ਜਾਣਾ ਤੇ ਥੋੜ੍ਹੀ ਦੇਰ ਖਲੋ ਕੇ ਵੀ ਆਂਹਦੀ ਕਿੱਥੇ? ਮੈਂ ਕਿਹਾ ਪੰਜਾਬੀ ਕਾਨਫਰੰਸ। ਆਂਹਦੀ ਪੰਜਾਬੀ ਤੇ ਸਮਝ ਲੱਗ ਗਈ ਆਹ ਕਲਕਲ ਕਿਲਕਲ ਕੀ ਹੈ? ਮੈਂ ਕਿਹਾ ਇਹ ਕਾਨਫਰੰਸ ਹੈ ਪੰਜਾਬੀ ਕਾਨਫਰੰਸ ਤੇ ਜਾਣਾ ਤੇ ਸਿਰਫ ਆਉਂਦੀਆਂ ਮਾਵਾਂ ਹਾਲਾਂਕਿ ਸਾਡੀਆਂ ਮਾਵਾਂ ਪੜ੍ਹੀਆਂ ਲਿਖੀਆਂ ਨਹੀਂ ਪਰ ਅੱਲਾ ਦਾ ਸ਼ੁਕਰ ਹੈ ਕਿ ਸਾਨੂੰ ਉਹਨਾਂ ਇੰਨਾ ਸੋਹਣਾ ਦੱਸਿਆ ਇੰਨਾ ਬੋਲਣ ਦਾ ਤਰੀਕਾ ਇਹ ਸਭ ਕੁਝ ਬੰਦਾ ਮਾਂ ਦੀ ਕੋਲੋਂ ਲੈ ਕੇ ਉੱਠਦਾ। ਪਹਿਲੀ ਦਸਤਕ ਹੀ ਉਹਦੀ ਬੰਦੇ ਦੀ ਹੁੰਦੀ ਨਾ ਤੇ ਜੇ ਜਿਹੜੇ ਅੱਜ ਕੱਲ੍ਹ ਦੀਆਂ ਮਾਵਾਂ ਨੇ
ਸਵਾਲ ਹੀ ਪੈਦਾ ਨਹੀਂ ਹੁੰਦਾ। ਫੋਨ ਮੂੰਹ ਜਿੱਥੇ ਦੁੱਧ ਪਿਆਉਣ ਦਾ ਵਾਰੀ ਆਉਂਦੀ ਤੇ ਫੋਨ ਤੋਂ ਨਹੀਂ ਛੱਡਦੇ। ਬੰਦਾ ਚੁੱਪ ਕਰ ਕੀ ਇਹਦੇ ਬਾਰੇ ਬੋਲਣਾ ਕੀ। ਨਹੀਂ ਸਰ, ਬੋਲਾਂਗੇ ਤਾਂ ਕੁਛ ਉਹਨਾਂ ਦੇ ਦਿਮਾਗ 'ਚ ਪਏਗੀ ਨਾ ਯਾਰ। ਇਹ ਹੁਣ ਸੁਣ, ਜੇ ਬੰਦਾ ਇਹੀ ਸੋਚੇ ਨਾ ਯਾਰ ਕੀ ਬੋਲਣਾ ਦਫਾ ਕਰੋ, ਜੇ ਹਰ ਬੰਦਾ ਹੀ ਸੋਚੇ ਤਾਂ ਫਿਰ ਤੇ ਹੋਰ 4 ਸਾਲ ਆ ਹਰ ਚੀਜ਼ ਹੀ ਖਤਮ ਹੋ ਜਾਣੀ ਹੈ। ਏਦਾਂ ਹੀ ਹੈ ਨਾ। ਹੁਣ ਤੁਸੀਂ ਅੱਜ ਆਪਾਂ ਬੋਲਦੇ ਪਏ, ਕੱਲ ਨੂੰ ਕੋਈ ਹੋਰ ਬੋਲੇਗਾ, ਪਰਸੋਂ ਕੋਈ ਹੋਰ ਬੋਲੇਗਾ, ਕੰਮ ਵੱਧਦਾ ਫੇਰ ਹੀ ਵਧੇਗਾ ਨਾ। ਭਾਜੀ ਬੋਲ ਕੇ ਗਾਲਾਂ ਹੀ ਖਾਣੀਆਂ ਨੇ। ਉਹ ਥੱਲੇ ਕਮੈਂਟਾਂ 'ਚ ਵਾਮ ਜੁੜ ਜਾਂਦੀਆਂ ਨੇ ਫਿਰ ਐਸਾ। ਪਰ ਅੱਲਾ ਦਾ ਸ਼ੁਕਰ ਹੈ ਮੇਰੀਆਂ ਇੰਨੀਆਂ ਵੀਡੀਓ ਪੋਸਟ ਨੇ ਅੱਜ ਤੱਕ ਗਾਲ ਨਹੀਂ ਪਈ। ਸਿਰਫ ਮੈਨੂੰ ਗਾਲ ਪਈ ਸੀ ਇੱਕ ਵਾਰੀ ਉਹ ਆਪਣਾ ਰੱਖਿਆ ਕੋਲੋਂ ਸਰਾਕੀਆਂ ਦੀ ਵੀਡੀਓ ਪਾ ਬੈਠੀ ਉਦੋਂ ਬਾਲੀ ਗਾਲ ਪਈ ਸੀ। ਤੇ ਵੇਖੋ ਨਾ ਜਿਸਲੇ ਬੰਦਾ ਸਹੀ ਗੱਲ ਕਰਦਾ ਨਾ ਉਦੋਂ ਤੁਹਾਡੇ ਮੁਖਾਲਫ ਚੋਖੇ ਹੋ ਜਾਂਦੇ ਨੇ। ਤੇ ਮੈਂ ਪੜਨਾ ਉਂਝ ਲੱਗਾ ਕਿ ਜਨਾਬ ਅਸੀਂ ਬੋਲਾਂਗੇ ਭਾਵੇਂ ਸਾਨੂੰ ਜੋ ਮਰਜ਼ੀ ਹੁੰਦਾ ਅਸੀਂ ਜਾਵੇ। ਤਾਂ ਹੱਕ ਦੇ ਅਸੀਂ ਬੋਲਦੇ ਤੇ ਠੋਕ ਕੇ ਬੋਲਦੇ ਠੋਕ ਪੰਜਾਬੀ ਕੇ ਬੋਲਣਾ ਹਿੱਕ ਦੇ ਤੌਰ ਤੇ ਇਹ ਬੋਲਾਂਗੇ ਬੋਲਦੇ। ਜਨਾਬ ਕਿ ਅਸੀਂ ਪੰਜਾਬੀ ਹਾਂ ਤੇ ਆਪਣਾ ਸਹੀ ਗੱਲ ਕਰਨੇ ਆ, ਮਾੜੀ ਗੱਲ ਨਹੀਂ ਪਾਉਂਦੇ। ਹੁਣ ਅੱਛਾ ਮੈਂ ਤੁਹਾਡੀ ਵੀ ਮੈਂ ਗੱਲ ਟੋਕਣਾ ਪਿਆ। ਹੁਣ ਤੁਸੀਂ ਟਿਕਟੋਕਰਸ ਵੇਖਦੇ ਹੋ ਤੇ ਉਹਨਾਂ ਦੀ ਕੰਟੈਂਟ ਵੇਖ ਕੇ ਸਾਨੂੰ ਕੀ ਸਿੱਖਣ ਨੂੰ ਮਿਲਦਾ? ਸਾਨੂੰ ਸਿੱਖਣ ਨੂੰ ਕੁਝ ਨਹੀਂ ਮਿਲਦਾ ਸਿਵਾਏ ਆਸ਼ਿਕੀ ਮਸ਼ੂਕੀ ਦੇ। ਬਸ ਇਸ ਤੋਂ ਇਲਾਵਾ ਕੁਛ ਹੈ ਹੀ ਨਹੀਂ। ਉਹਨਾਂ ਦੀ ਵੀਡੀਓ 'ਚ ਤੁਹਾਨੂੰ ਹੋਰ ਕੁਝ ਨਹੀਂ ਲੱਭੇਗਾ। ਅੱਲਾ ਦਾ ਇਹ ਲੱਖ ਸ਼ੁਕਰ ਹੈ ਕਿ ਰੱਬ ਦੀ ਜ਼ਾਤ ਨੇ ਸਾਨੂੰ ਕੰਟੈਂਟ ਬੜਾ ਸੋਹਣਾ ਦਿੱਤਾ। ਦੇਖਤਾ ਹੁਣ ਕੰਟੈਂਟ ਨਾ ਆਪਣਾ ਹੁਣ ਅਕਸਰ ਮੈਨੂੰ ਲੋਕ ਸਵਾਲ ਕਰਦੇ ਨੇ ਕਿ ਟਿਕਟੋਕ ਤੇ ਵਾਇਰਲ ਕਿਵੇਂ ਹੋਇਆ? ਭਾਜੀ ਲੋਕ ਟਿੱਲ ਲਾ ਲੈਂਦੇ ਨੇ ਕਿ ਉਹ ਵੀਡੀਓ ਬਣਾਉਂਦੇ ਨੇ, ਨਹੀਂ ਜਾਂਦੀਆਂ। ਪਰ ਮੈਨੂੰ ਕੁਝ ਚੀਜ਼ਾਂ ਹੁੰਦੀਆਂ ਤੁੱਕੇ ਨਾਲ। ਮੇਰਾ ਲੱਗ ਗਿਆ ਤੁੱਕਾ। ਯੂਸੀਪੀ ਦੇ ਵਿੱਚ ਨਾ ਕਰੀਮਾਂ ਵੇਚਣ ਵਾਲੇ ਆਏ, ਉਹਨਾਂ ਬੜਾ ਵੱਡਾ ਸਟਾਲ ਲਾਇਆ ਤੇ ਉਹ ਉੱਤੇ ਮਾਈਕ ਸ਼ਾਈਕ ਐਵੇਂ ਉਹਨਾਂ ਰੱਖਿਆ। ਉਹਨਾਂ ਆਖਿਆ ਐਂ ਕੁਛ ਬੋਲਣਾ, ਕੋਈ ਪੋਇਟਰੀ ਥੀਮ ਉਹਨਾਂ ਦਾ ਇਹ ਸੀ ਕਿ ਜਿੰਨੇ ਲੋਕ ਉੱਤੇ ਆ ਕੇ ਬੋਲਣਗੇ ਨਾ, ਆਵਾਮ ਦੀ ਅਟਰੈਕਸ਼ਨ ਕ੍ਰੀਏਟ ਹੋਵੇਗੀ। ਵੀਡੀਓਜ਼ ਬਣਨਗੀਆਂ, ਪਿੱਛੇ ਕਰੀਮਾਂ ਦੀ ਫੋਟੋਆਂ ਲੱਗੀਆਂ, ਕਰੀਮਾਂ ਕਰੂਮਾਂ ਪਈਆਂ ਤੇ ਲੋਕ ਵੀਡੀਓ ਬਣਾਉਣਗੇ, ਸਾਡੀ ਪਬਲਿਸਿਟੀ ਹੋਵੇਗੀ। ਹੋਈ ਜਾਂਦੀ। ਉਹ ਬੇਲੀ ਮੇਰਿਆ ਮੈਨੂੰ ਧੱਕਾ ਲਾਇਆ। ਉਹਨਾਂ ਆਖਿਆ ਚੜ ਬੜਾ ਵੱਡਾ ਪੰਜਾਬੀ ਕਰਨਾ। ਭਾਜੀ ਪਹਿਲਾ ਦਿਨ ਮਰਜ਼ੀ ਕਦੀ ਬੋਲੀ ਹੀ ਨਹੀਂ ਸੀ ਕਿਸੇ ਅੱਗੇ। 300 ਬੰਦਾ ਮੇਰੇ ਅੱਗੇ ਥੱਲੇ ਲੱਤਾਂ ਮੇਰੀਆਂ ਕੰਮਣ ਪਈਆਂ ਤੇ ਮੈਂ ਜਨਾਬ ਆਪਣਾ ਮੈਂ ਬਸ ਇਹੀ ਗੱਲ ਆਖੀ ਸੀ ਕਿ ਮੈਂ ਹਸਨ ਪੱਟੀ ਯੂਸੀਪੀ ਦੇ ਵਿੱਚ ਪੰਜਾਬੀ ਦੀ ਗੱਲ ਕਰਾਂਗਾ ਤੇ ਪੰਜਾਬੀ ਜ਼ੁਬਾਨ ਨੂੰ ਚਲਾਵਾਂਗਾ। 3 ਮਿੰਟ ਦੀ ਵੀਡੀਓ ਸੀ। ਰਾਤ ਨੂੰ ਮੈਂ ਆ ਕੇ ਉਹ ਇੱਕ ਮਿੰਟ 'ਚ ਕੱਟ ਕੇ ਮੈਂ ਟਿਕਟੋਕ ਤੇ ਪੋਸਟ ਕਰ ਦਿੱਤੀ। ਦਿਨੇ ਮੈਂ ਉੱਠਿਆ ਤੇ ਮੈਨੂੰ ਨਹੀਂ ਪਤਾ ਕਿ ਕਿੰਨੇ ਕੁ ਫਾਲੋਅਰ ਤੇ ਕਿੰਨੇ ਕੁ ਗੱਲ ਇਹ ਵੇ ਆ ਜਾ ਕੇ ਮੁੱਢ ਫਿਰ ਉਹ ਪੰਜਾਬ। ਜੇ ਇੱਥੇ ਤੱਕ ਆਂਦਾ ਤੇ ਪੰਜਾਬ ਨਹੀਂ ਆਂਦਾ ਤੇ ਤੁੱਕਾ ਲੱਗਾ। ਜੇ ਮੇਰੀ ਕੋਈ ਕੋਸ਼ਿਸ਼ ਨਹੀਂ ਸੀ ਕਿ ਮੈਂ ਇਸ ਤਰ੍ਹਾਂ ਮੈਂ ਇਸ ਜਗ੍ਹਾ ਤੇ ਆਵਾਂਗਾ ਜਾਂ ਮਸਲਨ ਕਿ ਇੰਨਾ ਪੰਜਾਬੀ ਬਾਰੇ ਗੱਪਸ਼ਪ ਕਰਾਂਗਾ। ਜੀ। ਬਾਕੀ ਇਹ ਸਿਰਫ ਇੱਕ ਤੁੱਕੇ ਦੀਆਂ ਗੱਲਾਂ ਨੇ। ਤੁੱਕਾ ਲੱਗਾ ਤੇ ਇੱਥੇ ਤੱਕ ਆ ਗਿਆ। ਤੇ ਭਾਜੀ ਆਪਾਂ ਜਿਹੜਾ ਹੁਣ ਅੱਜ ਕੱਲ ਬੇਹਜਾਈ ਬਗੈਰਤੀ ਆ, ਮੈਂ ਸਿੱਧਾ ਠੋਕ ਕੇ ਕਵਾਂਗਾ, ਮੈਨੂੰ ਤਾਂ ਕਿਸੇ ਦਾ ਕੋਈ ਡਰ ਨਹੀਂ। ਠੀਕ ਹੈ ਨਾ। ਬਿਲਕੁਲ ਹੋਣਾ ਠੀਕ ਹੈ ਚਾਹੀਦਾ ਇਹਨਾਂ ਨੂੰ, ਕਿਉਂਕਿ ਕਹਿੰਦੇ ਤੁਹਾਡਾ ਫੋਨ ਤੁਹਾਡੀ ਪਾਵਰ ਆ। ਜੀ। ਠੀਕ ਹੈ। ਜੇ ਹੁਣ ਘਰ ਦੇ ਬੱਚੇ ਕੋ ਫੋਨ ਆਇਆ, ਘਰ ਦਾ ਕੋਈ 10 ਸਾਲ ਦੀ ਨਿਆਣੀ ਹੈ, 15 ਸਾਲ ਦੀ, ਉਹਨੇ ਵੀ ਇੰਸਟਾਗ੍ਰਾਮ ਦੇਖਣਾ, ਜੀ ਟਿਕਟੋਕ ਦੇਖਣਾ। ਉਹ ਐਸੀ ਚੀਜ਼ ਆ ਕਿ ਬੰਦਾ ਆਪਣੀ ਫੈਮਿਲੀ ਨਾਲ ਬਹਿ ਕੇ ਸਾਰੀ ਜ਼ਿੰਦਗੀ 'ਚ ਨਹੀਂ ਦੇਖ ਸਕਦਾ। ਉਹ ਤੇ ਏਡੀ ਬੇਹਜਾਈ ਹੁੰਦੀ ਹੈ ਨਾ। ਹੁਣ ਹਰ ਬੱਚੇ ਦੇ ਨਿਆਣੇ ਦੇ ਮੁੰਡਾ ਜਾਂ ਕੁੜੀ ਉਹਦੇ ਹੱਥ 'ਚ ਮੋਬਾਈਲ ਆ। ਠੀਕ ਭਾਜੀ ਉਹਨੇ ਹੁਣ ਜੋ ਸਿੱਖਣਾ ਗਾਂਹ ਜਾ ਕੇ ਫਿਰ ਉਹਨੇ ਉਹੀ ਕਰਨਾ। ਹੁਣ ਛੋਟੇ ਬੱਚੇ ਨੇ ਉਹ ਹੁਣ ਮੈਂ ਨਹੀਂ ਆਂਦਾ ਜਿੰਨੇ ਵੇਖਣ ਵਾਲੇ ਵੀਰ ਨੇ ਸਾਡੇ, ਤੁਸੀਂ ਵੀ ਉਹ ਸਾਰੇ ਫੇਸਬੁੱਕ ਚਲਾ ਲੈਣ ਥੋੜ੍ਹੇ ਦੇਰ 5 ਮਿੰਟ ਚਲਾਉਣ ਵਿੱਚ ਤੁਹਾਨੂੰ ਉਹਦੀ ਪੋਸਟ ਨਜ਼ਰ ਆ ਜਾਏਗੀ। ਜਿਹੜੀ ਸਾਨੂੰ ਵੀ ਉਹ ਵੇਖਣ ਦੀ ਇਜਾਜ਼ਤ ਨਹੀਂ। ਮਤਲਬ ਕਿ ਏਡੀ ਉਹ ਬੇਹੂਦਾ ਹੁੰਦੀ ਹੈ, ਏਡੀ ਉਹ ਗੰਦੀ ਹੁੰਦੀ ਹੈ। ਤੇ ਜਿਹੜੇ ਬੱਚੇ ਇਕੱਲੇ ਫੋਨ ਫੜ ਕੇ ਉਹਨੂੰ ਜਨਾਬ ਸਕਰੋਲ ਕਰ ਰਹੇ ਹੁੰਦੇ ਨੇ, ਜ਼ਾਹਰੀ ਗੱਲ ਉਹ ਉੱਥੇ ਸਿੱਖਣ ਲੱਗ ਪੈਂਦੇ ਨੇ। ਹੁਣ ਸਾਡੇ ਵੱਡੇ ਆਂਦੇ ਸੀ, ਸਾਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਹੀ ਕੌਣ ਸੀ ਹੁੰਦਾ। ਸੱਚ ਆਂਦੇ ਜੇ ਨਹੀਂ ਸੀ ਪਤਾ ਉਹਨਾਂ ਨੂੰ। ਹੁਣ ਸਾਡਾ ਬੇੜਾ ਗਰਕ ਕੀਤਾ ਜੇ ਫੋਨ ਨੇ। ਹੁਣ ਫੋਨ ਫੜ ਕੇ ਜਦੋਂ ਹਾਂਜੀ ਵੇਖਣਾ ਤੇ ਸਾਰੀ ਗੱਲ ਫਿਰ ਆਪਣਾ ਕੰਮ ਤੇ ਖਰਾਬ ਹੋਣੇ ਨੇ। ਤੇ ਫਿਰ ਉਹ ਖਬਰਾਂ ਆਉਣ ਲੱਗ ਪੈਂਦੀਆਂ ਜੀ ਫਲਾਣੇ ਘਰ ਦੇ ਵਿੱਚ ਛੋਟੇ 2 ਇੰਝ ਸਨ ਤੇ ਉਹ ਇੰਝ ਹੋ ਗਿਆ, ਇੰਝ ਹੋ ਗਿਆ। ਤੇ ਇਸ ਤਰ੍ਹਾਂ ਜੀ ਹਸਨ ਭੱਟੀ ਡੇਲੀ 'ਚ ਕਿੰਨਾ ਫੋਨ ਯੂਜ਼ ਕਰਦਾ? ਭਾਜੀ ਮੈਂ ਸਮਝ ਲਓ ਫੋਨ ਤੇ ਜਿਹੜੀ ਮੇਰੀ ਟਾਈਮਿੰਗ ਆ ਯੂਨੀਵਰਸਿਟੀ ਕਲਾਸ ਲੈਣ ਵਾਲੀ ਛੱਡੀ ਦਾ ਬਸ ਜਾਂ ਰੋਟੀ ਖਾਣ ਲੱਗਿਆ। ਬਾਕੀ ਅਸੀਂ ਫੋਨ ਦੇ ਉੱਤੇ ਹੀ ਆ। ਫੋਨ ਤੇ ਰਹੀਦਾ। ਫੋਨ ਦੇ ਵਿੱਚ ਹੀ ਰਹੀਦਾ। ਹਾਲਾਂਕਿ ਕੰਮ ਵੀ ਕੁੰਜੇ ਫੋਨ ਚਲਾਉਣਾ 2 ਮਿੰਟ ਵੇਖਣਾ, ਨੋਟੀਫਿਕੇਸ਼ਨ ਚੈੱਕ ਕਰਨੇ ਨੇ ਤੇ ਫਿਰ ਜਨਾਬ ਏਦਾਂ ਇਸ ਵਜ੍ਹਾ ਹੀ ਪਾਉਣਾ, ਇਦੋਂ ਕੱਢ ਕੇ ਚੈੱਕ ਕਰਕੇ ਇੱਧਰ ਪਾਉਣਾ, ਇੱਧਰ ਕੱਢ ਕੇ ਚੈੱਕ ਕਰਕੇ ਇੱਧਰ ਪਾਉਣਾ। ਕੰਮ ਵੀ ਕੋਈ ਨਹੀਂ ਪਰ ਫੋਨ ਫਿਰ ਵੀ ਬੜਾ ਯੂਜ਼ ਹੋ ਗਿਆ। ਪਰ ਸੋਸ਼ਲ ਮੀਡੀਆ ਤੇ ਜਾਂ ਤੁਸੀਂ ਕਹਿੰਦੇ ਹੋ ਤੁਸੀਂ ਆਪਣਾ ਆਈਡੀਅਲ ਮੰਨਦੇ ਹੋ ਕਿ ਮੈਂ ਇਹਨੂੰ ਫੋਲੋ ਕਰਦਾ ਜੀ ਹੈ ਕਿ ਬੰਦਾ ਸਾਡੇ ਜਿੰਨੇ ਵੀ ਪੰਜਾਬੀ ਆਪਣਾ ਮੋਰਚੇ ਵਾਲੇ ਬੰਦੇ ਨੇ, ਪੰਜਾਬੀ ਨਾਲ ਤਲਕ ਰੱਖਣ ਵਾਲੇ ਨੇ, ਉਹ ਸਾਡੇ ਸਾਰੇ ਹੀ ਆਈਡੀਅਲ। ਮੇਰਾ ਆਈਡੀਅਲ ਉਹ ਨਹੀਂ ਆਪਣਾ ਜਿਹੜੇ ਆਪਣਾ ਬੇਹਯਾਈ ਦਾ ਕੰਟੈਂਟ ਫੈਲਾਉਂਦੇ ਨੇ। ਮੇਰਾ ਆਈਡੀਅਲ ਉਹ ਬੰਦਾ ਹੈ ਜਿਹੜਾ ਪੰਜਾਬੀ ਬੋਲੀ ਉੱਤੇ ਕੰਮ ਕਰਦਾ ਹੈ। ਜਿਵੇਂ ਪੰਜਾਬੀ ਹੁਣ ਮੈਂ ਤੁਹਾਡੀ ਗੱਲ ਬੜੀ ਸੋਹਣੀ ਲੱਗੀ। ਹੁਣ ਇਸ ਟਾਈਮ ਮੇਰਾ ਆਈਡੀਅਲ ਤੁਸੀਂ ਵੀ ਉਹ ਕਿਸ ਲਿਹਾਜ਼ ਨਾਲ ਕਿ ਤੁਸੀਂ ਇੰਟਰਵਿਊ ਪੰਜਾਬੀ 'ਚ ਕੀਤਾ। ਹੁਣ ਲੋਕ ਕੀ ਕਰਦੇ ਨੇ, ਉਹਨਾਂ ਆਪਣਾ ਚੈਨਲ ਖੋਲ੍ਹਣਾ, ਉਹਨਾਂ ਜਨਾਬ ਆਪਣੀ ਜ਼ੁਬਾਨ ਨੂੰ ਛੱਡ ਕੇ
ਉਹ ਦੂਜੇ ਦੀ ਜ਼ੁਬਾਨ ਨਾਲ ਤੁਰ ਪੈਂਦੇ ਨੇ। ਤੁਰ ਪੈਂਦੇ ਨੇ। ਮੇਰਾ ਆਈਡੀਅਲ ਉਹ ਬੰਦਾ ਜਿਹੜਾ ਆਪਣੀ ਬੋਲੀ ਨਾਲ ਮੁਹੱਬਤ ਕਰਦਾ। ਮੇਰਾ ਆਈਡੀਅਲ ਅੱਜ ਜਿੰਨੇ ਵੀ ਸਾਡੇ ਪੰਜਾਬੀ ਪ੍ਰਚਾਰ ਦੀ ਟੀਮ ਹੈ, ਅੱਜ ਜਿੰਨੇ ਵੀ ਪੰਜਾਬੀ ਲਹਿਰ ਵਾਲੇ ਬੰਦੇ ਨੇ, ਬੰਦੇ ਨੇ ਜੀ। ਇਹ ਸਾਰੇ ਸਾਡੇ ਆਈਡੀਅਲ ਨੇ। ਮੇਰਾ ਆਈਡੀਅਲ ਉਹ ਨੇ ਜਿਹਨਾਂ ਪੰਜਾਬੀ ਕਾਨਫਰੰਸ ਕਰਵਾਈ ਸੀ। ਕਰਵਾਈ ਸੀ। ਮੇਰਾ ਆਈਡੀਅਲ ਉਹ ਨੇ ਜਿਹੜੇ ਆਪਣਾ ਪੰਜਾਬ ਯੂਨੀਵਰਸਿਟੀ 'ਚ ਪੰਜਾਬ ਸਟੂਡੈਂਟ ਕਾਉਂਸਲ ਬਣੀ ਉਹ ਲੋਕ ਨੇ ਜਿਹੜੇ ਆਪਣੇ। ਮੇਰਾ ਆਈਡੀਅਲ ਉਹ ਨੇ ਜਿਹੜੇ ਟਿਕਟੋਕ ਦੇ ਉੱਤੇ ਆ ਕੇ, ਜਿਹੜਾ ਕਿਸੇ ਵੀ ਪਲੇਟਫਾਰਮ ਤੇ ਆ ਕੇ ਲੋਕਾਂ ਨੂੰ ਕੁਝ ਸਿਖਾਉਂਦੇ ਨੇ, ਅੱਛਾਈ ਦੀ ਗੱਲ ਕਰਦੇ ਨੇ। ਉਹ ਮੇਰਾ ਆਈਡੀਅਲ ਨੇ। ਮੇਰੇ ਆਈਡੀਅਲ ਹਰਗਜ਼ ਉਹ ਨਹੀਂ ਜਿਹੜੇ ਆਵਾਮ ਦੇ ਵਿੱਚ ਫਾਸ਼ੀ ਜਾਂ ਬੇਲੀ ਫੈਲਾਉਂਦੇ। ਭਾਜੀ ਤੁਸੀਂ ਗੱਲ ਠੀਕ ਕੀਤੀ ਟਿਕਟੋਕ ਲਾਈਵ ਦੀ। ਜੀ। ਤੁਸੀਂ ਵੀ ਉਹਨੇ ਲਾਈ? ਭਾਜੀ ਮੈਂ ਬਿਲਕੁਲ ਆਉਂਦਾ ਸੀ। ਮੈਂ ਨਾ ਲਾਈਵ ਆਇਆ ਸਿਰਫ 1.5 ਮਹੀਨਾ ਤੇ 1.5 ਮਹੀਨਾ ਮੈਂ ਲਾਈਵ ਆਇਆ। 1.5 ਮਹੀਨੇ ਤੋਂ ਬਾਅਦ ਮੈਂ ਇਹ ਸਮਝਿਆ ਕਿ ਸਾਡਾ ਕੰਮ ਨਹੀਂ ਹੈ। ਕਿਉਂਕਿ ਲਾਈਵ ਦੇ ਉੱਤੇ ਵੀ ਤੁਹਾਨੂੰ ਖੱਚ ਜਿੰਨੀ ਦੇਰ ਤੁਸੀਂ ਨਾ ਮਾਰੋਗੇ ਤੁਹਾਡੀ ਗੱਲ ਨਹੀਂ ਬਣਨੀ। ਨਹੀਂ ਬਣਨੀ। ਤੁਹਾਡੀ ਤੇ ਉੱਥੇ ਖੱਚ ਮਾਰਨ ਵਾਲਾ ਆ ਜਾਂਦਾ ਸਾਡੇ ਵਰਗਾ ਬੰਦਾ ਜਿਹੜਾ ਨਾ ਉਹ ਵੇਂਦਾ ਰਹਿੰਦਾ ਹੈ। ਤੇ ਲਿਹਾਜ਼ਾ ਉੱਥੇ ਤੁਹਾਨੂੰ ਕਿਸੇ ਨਾ ਚਵਲ ਮਾਰਨੀ ਪੈਂਦੀ ਹੈ। ਕੋਈ ਨਾ ਕੋਈ ਗੱਲ ਜਿਹਦੀ ਕਰਨੀ ਪੈਂਦੀ ਹੈ ਆਵਾਮ ਦੀ ਅਟਰੈਕਸ਼ਨ ਕ੍ਰੀਏਟ ਕਰਨ ਵਾਸਤੇ। ਉਹ ਸਾਡੇ ਕੋਲ ਨਹੀਂ ਹੁੰਦੀ। ਨਹੀਂ ਹੁੰਦੇ। ਮੈਂ ਬੈਠਾ ਥੋੜੀ ਦੇਰ, ਉਸ ਤੋਂ ਬਾਅਦ ਅੱਜ ਮੈਨੂੰ 1 ਸਾਲ ਹੋ ਗਿਆ ਮੈਂ ਲਾਈਵ ਨਹੀਂ ਨਹੀਂ ਬੈਠਾ। ਬੈਠੇ। ਕਿਉਂ? ਇਸੇ ਵਜ੍ਹਾ ਤੋਂ ਕਿ ਸਾਨੂੰ ਕੰਮ ਨਹੀਂ ਫੱਬਦੇ। ਉਹ ਕੰਮ ਫੱਬਦੇ ਨੇ ਜਿਨ੍ਹਾਂ ਆਪਣੇ ਹਯਾ ਪਾੜੇ ਨੇ। ਉਹ ਕੰਮ ਉਹਨਾਂ ਨੂੰ ਫੱਬਦੇ ਨੇ ਜਿਨ੍ਹਾਂ ਨੂੰ ਆਪਣਾ ਚੋਖਾ ਹੀ ਪੈਸੇ ਨਾਲ ਪਿਆਰ ਹੈ। ਪਰ ਅੱਲਾ ਦਾ ਸ਼ੁਕਰ ਹੈ ਸਾਨੂੰ ਤੇ ਬੜੀ। ਮੈਂ ਵੀ ਬੈਠਾ ਜਿੰਨੀ ਦੇਰ ਲਾਈਵ 1.5 ਮਹੀਨਾ ਸ਼ਾਇਦ ਹੀ ਨਹੀਂ ਬੈਠਾ ਤੇ ਸਾਨੂੰ ਚੜ੍ਹਦੇ ਪੰਜਾਬ ਤੋਂ ਬੜੇ ਸਪੋਰਟ ਮਿਲਦੀ ਹੁੰਦੀ ਸੀ। ਪਰ ਉਹ ਗੱਲ ਨੂੰ ਹਟ ਕੇ ਸਾਨੂੰ ਮੈਂ ਉਦੋਂ ਦਾ ਇਰਾਦਾ ਕੀਤਾ ਕਿ ਲਾਈਵ ਨਹੀਂ ਬਹਿਣਾ। ਕਿਉਂਕਿ ਸਾਡੀ ਜ਼ਾਤ ਨੂੰ ਲਾਈਵ ਨਹੀਂ ਫੱਬਦੀ। ਟਿਕਟੋਕ ਲਾਈਵ ਤੇ ਇੰਨੀ ਫਾਸ਼ੀ ਬੇਹਯਾਈ। ਤੁਸੀਂ ਆਪਣਾ ਮੂੰਹ ਗੰਦਾ ਕਰਨਾ ਤਾਂ ਤੁਹਾਨੂੰ ਸ਼ੈ ਵੜਨੀ। ਵਜਣੀ ਨਹੀਂ ਤੇ ਇਸ ਕਰਕੇ ਅਸੀਂ ਉਸ ਚੀਜ਼ ਤੋਂ ਬੜਾ ਦੂਰ ਹੋ ਗਏ ਹਾਂ। ਸਾਡੀ ਜ਼ਾਤ ਨੂੰ ਚੀਜ਼ ਨਹੀਂ ਫੱਬਦੀ। ਨਹੀਂ ਤੇ ਸਰ ਜੀ ਜੋ ਕੁਛ ਅੱਜ ਕੱਲ੍ਹ ਉੱਥੇ ਹੋ ਰਿਹਾ ਉੱਥੇ ਨਾਸਰ ਮਦਨੀ ਵੀ ਭੱਜਿਆ ਫਿਰਦਾ ਸੀ। ਹੁਣ ਉਹਨੂੰ ਫੱਬਦਾ ਕੰਮ। ਠੀਕ ਹੈ। ਜੋ ਜਿੰਨੀ ਬੇਹਯਾਈ ਟਿਕਟੋਕ ਲਾਈਵ ਤੇ ਹੈਗੀ ਆ, ਠੀਕ ਹੈ, ਜੇ ਕੋਈ ਸ਼ਰੀਫ ਬੰਦਾ ਕਹਿੰਦੇ ਖਾਨਦਾਨੀ ਬੰਦਾ, ਜੀ ਠੀਕ ਹੈ, ਉਹਦੇ ਘਰ ਕਿਸੇ ਦੇ ਫੋਨ ਹੋਵੇ ਤੇ ਉਹ ਵੇਖ ਸਕਦੇ। ਭਾਜੀ ਬਿਲਕੁਲ ਨਹੀਂ ਵੇਖ ਸਕਦੇ। ਹੁਣ ਵੱਡੇ ਉੱਥੇ ਟਿਕਟੋਕ ਨੇ ਮੈਂ ਨਾਮ ਉਹਨਾਂ ਦਾ ਲਿਆ ਤਾਂ ਉਹਨਾਂ ਦੀ ਮੇਰੇ ਨਾਲ ਨਾਰਾਜ਼ਗੀ ਬਣ ਜਾਏਗੀ ਕਿਉਂਕਿ ਸਾਡਾ ਵੀ ਮੇਲ ਜੋਲ ਹੁੰਦਾ ਰਹਿੰਦਾ ਨਾ। ਹੁਣ ਉਹ ਉੱਤੇ ਕੀ ਕਰਦੇ ਨੇ, ਉਹ ਕੁੜੀਆਂ ਨੂੰ ਆਉਂਦੇ ਨੇ ਕਿ ਆਪਣਾ ਮੈਚ ਲਵਾ ਕੇ ਉਹਨੂੰ ਫਿਰ ਉੱਥੇ ਡਾਂਸ ਕਰਵਾਉਂਦੇ ਨੇ। ਡਾਂਸ ਕਰਵਾ ਕੇ ਇੰਨੀਆਂ ਗੰਦੀਆਂ ਪਨਿਸ਼ਮੈਂਟਾਂ ਜਿਹੜੀਆਂ ਮੈਂ ਨਾ ਫੈਮਿਲੀ ਕੀ ਕਹਾਣੀਆਂ ਤੁਸੀਂ ਆਪ ਵੇਖ ਲਓ ਤੁਸੀਂ ਸ਼ਰਮਿੰਦਾ ਹੋਵੋ ਕਿ ਐਡੀਆਂ ਗੰਦੀਆਂ ਪਨਿਸ਼ਮੈਂਟਾਂ ਉੱਥੇ ਹੁੰਦੀਆਂ ਨੇ। ਐਡੀਆਂ ਗੰਦੀਆਂ ਗੱਲਾਂ ਹੁੰਦੀਆਂ ਨੇ, ਬਹੁਤਾ ਗੱਲਾਂ ਜਿਨ੍ਹਾਂ ਦਾ ਦੂਰ ਤੱਕ ਪੰਜਾਬੀ ਦਾ ਕੋਈ ਜ਼ਿਕਰ ਨਹੀਂ। ਜਿਹੜੀ ਇਸ ਗੱਲ ਸਾਨੂੰ ਮੈਂ ਨਾ ਪੰਜਾਬੀ ਛੱਡ ਕੇ ਸਾਡਾ ਮੰਨਣ ਨੂੰ ਦਿਲ ਨਹੀਂ ਕਰਦਾ ਜਿਵੇਂ ਦੀ ਉੱਥੇ ਗੁਫ਼ਤਗੂ ਗੱਲ ਹੁੰਦੀ ਹੈ। ਸਿਰਫ ਕੀ ਅਟਰੈਕਸ਼ਨ ਮਾਲੂ ਪੈਸਾ ਉਸ ਦੇ ਚੱਕਰਾਂ ਦੇ ਵਿੱਚ ਨਾ ਜਨਾਬ ਉਹਨਾਂ ਐਡੀ ਗੰਦੀ ਗੱਲ। ਤੇ ਹੁਣ ਮੈਨੂੰ ਉਹਨਾਂ ਦੀ ਸਮਝ ਲੱਗਦੀ ਸ਼ਾਇਦ ਉਹਨਾਂ ਦੇ ਮਾਪੇ ਵੀ ਉਹਨਾਂ ਨੂੰ ਵਹਿੰਦੇ ਹੋਣ। ਪਰ ਜਿਹੜੇ ਸਿਆਣੇ ਆਂਦੇ ਜਿਹੜੇ ਮਾਲ ਵੜਨ ਲੱਗ ਪਏ ਉਹਲੇ ਮਾਪੇ ਵੀ ਆਂਦਲੀਆਂ ਪੁੱਤਰ ਚੁੱਪ ਕਰ ਕੀਤੀ ਆ।